ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਹਰ ਨਵੇਂ ਦਿਨ ਦੇ ਨਾਲ ਮੁਲਕੀ ਹਾਲਾਤ ਤਬਦੀਲੀ ਵੱਲ ਵਧ ਰਹੇ ਨੇ। ਕੱਲ੍ਹ ਤੱਕ ਇਕੱਠੇ ਇਕਤਦਾਰ ਦੀਆਂ ਮੌਜਾਂ ਲੁੱਟਣ ਵਾਲੇ ਅੱਜ ਇੱਕ ਦੂਜੇ ਨੂੰ ਹੁਲਾਮੇ ਦੇ ਰਹੇ ਨੇ। ਕੋਈ ਆਖ ਰਿਹਾ ਹੈ ਕਿ ਤੁਸੀਂ ਫਾਰਮ 47 ਦੇ ਜ਼ਰੀਏ ਹਕੂਮਤ ਹਾਸਲ ਕੀਤੀ, ਦੂਜਿਆਂ ਨੂੰ ਜਵਾਬ ਦੇ ਰਿਹਾ ਹੈ ਕਿ ਇਸੇ ਫਾਰਮ 47 ਦੇ ਵੋਟਾਂ ਨਾਲ ਤੁਸੀਂ ਸਦਾਰਤ ਅਤੇ ਗਵਰਨਰੀਆਂ ਲਈਆਂ। ਮਤਲਬ ਇਹ ਕਿ ਕੁੱਕੜ ਖੇ ਉਡਾ ਰਹੇ ਨੇ ਅਤੇ ਆਪਣੇ ਸਿਰ 'ਚ ਪਾ ਰਹੇ ਨੇ। ਪਿਛਲੇ ਚੰਦ ਸਾਲਾਂ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਿਹੜੇ ਸਾਰੇ ਤਮਾਸ਼ਾ ਬਣੇ ਹੋਏ ਸਨ ਉਹ ਹੁਣ ਹਕੂਮਤੀ ਇਤਾਅਤ ਦਾ ਤਮਾਸ਼ਾ ਵੇਖ ਰਹੇ ਨੇ। ਮੈਂ ਮੁਸਲਸਲ ਆਖ ਰਿਹਾ ਹਾਂ ਕਿ ਤੁਸੀਂ ਕਿਸੇ ਅਜਿਹੇ ਇਸ਼ੂ ਉੱਤੇ ਬਸੋ ਬਸਾ ਕਰੋ ਜਿਹਦਾ ਫਾਇਦਾ ਲੋਕਾਈ ਨੂੰ ਆਪਣੇ। ਅਜਿਹੇ ਮਸਾਇਲ ਬੇਸ਼ੁਮਾਰ ਨੇ ਜਿਹਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਜਿਹਨਾਂ ਮਸਲਿਆਂ ਨੂੰ ਸਰਕਾਰਾਂ ਮੁਸਲਸਲ ਨਜ਼ਰਅੰਦਾਜ਼ ਕਰਦੀਆਂ ਸਿਰਫ ਔਰ ਸਿਰਫ ਆਪਣੀਆਂ ਆਸਾਨੀਆਂ ਅਤੇ ਅਯਾਸ਼ੀਆਂ ਦਾ ਇਸਤੇਮਾਲ ਕਰ ਰਹੀਆਂ ਨੇ। ਹੁਣ ਮੌਕਾ ਹੈ ਕਿ ਤੁਸੀਂ ਲੋਕਾਂ ਨੂੰ ਰਾਜ਼ੀ ਕਰਨ ਲਈ ਆਪਣੀਆਂ ਅਯਾਸ਼ੀਆਂ ਦੀ ਗੱਲ ਛੱਡ ਕੇ ਆਪਣੀਆਂ ਸਹੂਲਤਾਂ ਕੁਰਬਾਨ ਕਰਕੇ ਅਤੇ ਲੋਕਾਂ ਦੀ ਹਯਾਤੀ ਨੂੰ ਸੌਖਾ ਕਰਨ ਨਾਲ ਪੈਰ ਪੱਟੋ। ਬਦਕਿਸਮਤੀ ਨਾਲ ਸਾਡੀ ਸਰਕਾਰ ਨੇ ਆਪਣੀ ਤਮਾਮ ਤਰਤਾਵਾਨਾਈ ਲੋਕਾਈ ਦੀ ਭਲਾਈ ਦੀ ਥਾਵੇਂ ਆਪਣੇ ਇਤਿਹਾਦੀਆਂ ਨੂੰ ਰਾਜ਼ੀ ਕਰਨ ਵੱਲ ਖਰਚ ਕੀਤੀ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਸ਼ਹਬਾਜ਼ ਸ਼ਰੀਫ, ਇਸਾਕ ਡਾਰ ਅਤੇ ਉਹਨਾਂ ਦੇ ਕੋਈ ਹੋਰ ਸਾਥੀਆਂ ਫੀਲਡ ਮਾਰਸ਼ਲ ਆਸਮ ਮੁਨੀਰ ਨਾਲ ਰਲ ਕੇ ਆਲਮੀ ਪੱਧਰ ਉੱਤੇ ਪਾਕਿਸਤਾਨੀ ਇਮੇਜ ਨੂੰ ਬਿਹਤਰ ਕੀਤਾ। ਉਹ ਮੁਲਕ ਜਿਹੜੇ ਸਾਥੋਂ ਨਾਰਾਜ਼ ਸਨ ਉਹ ਸਾਡੇ ਨੇੜੇ ਵੀ ਆਏ ਅਤੇ ਇਹਿਸਾਨਮੰਦ ਵੀ ਹੋਏ। ਈਰਾਨ ਅਮਰੀਕਾ ਦੀ ਜੰਗ ਵਿੱਚ ਮੁਨਸਫ ਦਾ ਕਿਰਦਾਰ ਅਦਾ ਕਰਨਾ ਹੋਵੇ, ਸਾਊਦੀ ਅਰਬ ਨਾਲ ਨਵੇਂ ਮੁਆਹਦੇ ਹੋਣ, ਕਤਰ ਦੇ ਨਾਲ ਭਾਈਚਾਰੇ ਦਾ ਵਾਧਾ ਹੋਵੇ, ਜਾਂ ਫਿਰ ਇਸਲਾਮੀ ਮੁਲਕਾਂ ਦੇ ਬਲਾਕ ਨੂੰ ਇੱਕ ਵਾਰੀ ਫਿਰ ਮਜ਼ਬੂਤ ਬਣਾਉਣ ਦੀ ਸੋਚ ਹੋਵੇ, ਪਾਕਿਸਤਾਨ ਦਾ ਕਿਰਦਾਰ ਇੰਤਹਾਈ ਸ਼ਾਨਦਾਰ ਰਿਹਾ ਹੈ। ਇਹਦੇ ਨਾਲ ਨਾਲ ਇੰਡੀਆ ਨਾਲ ਜਿਹੜਾ ਮਾਰਕਾ ਹੋਇਆ ਉਹਦੇ ਵਿੱਚ ਵੀ ਪਾਕ ਫੌਜ ਨੇ ਜਿਵੇਂ ਦੁਸ਼ਮਣ ਦੇ ਦੰਦ ਖੱਟੇ ਕੀਤੇ, ਇਹਨੇ ਪਾਕਿਸਤਾਨ ਨੂੰ ਅਸਲੀ ਮੁਹਾਜ਼ ਉੱਤੇ ਅਜਿਹੀ ਤਾਕਤਵਰ ਰਿਆਸਤ ਦੇ ਤੌਰ 'ਤੇ ਸਾਹਮਣੇ ਲਿਆਂਦਾ ਹੈ ਜਿਹੜੀ ਦਫਾਈ ਲਿਹਾਜ਼ ਨਾਲ ਮਿਸਾਲੀ ਆਖੀ ਜਾ ਸਕਦੀ ਹੈ। ਮੈਂ ਸਮਝਦਾ ਹਾਂ ਕਿ ਸਾਡੀ ਰਿਆਸਤ ਨੇ ਆਲਮੀ ਪੱਧਰ ਉੱਤੇ ਆਪਣੀਆਂ ਖੂਬੀਆਂ ਜ਼ਰੂਰ ਤਸਲੀਮ ਕਰਾਈਆਂ ਨੇ, ਪਰ ਦਾਖਲੀ ਮੁਹਾਜ਼ ਉੱਤੇ ਅਸੀਂ ਹਾਲੇ ਵੀ ਬੜੇ ਹੀ ਕਮਜ਼ੋਰ ਹਾਂ। ਪਹਿਲੀ ਗੱਲ ਤਾਂ ਇਹ ਕਿ ਬਹੁਤ ਸਾਰੇ ਮੁਹਾਜ਼ ਹਰ ਸੂਬੇ 'ਚ ਖੁੱਲ੍ਹੇ ਹੋਏ ਨੇ। ਇੱਕ ਪਾਸੇ ਬਲੋਚਿਸਤਾਨ ਹੈ ਜਿਹਦੇ ਵਿੱਚ ਮੁਸਲਸਲ ਦਹਿਸ਼ਤਗਰਦੀ ਦੇ ਵਾਕਿਆਤ ਸਾਹਮਣੇ ਆ ਰਹੇ ਨੇ। ਦੂਜੇ ਬੰਨੇ KP ਜਿਹਦੇ ਵਿੱਚ ਪਾਕ ਫੌਜ ਨੇ ਬੜੀ ਹੱਦ ਤੱਕ ਮੁਲਕ ਦੁਸ਼ਮਣ ਦਾ ਸਫਾਇਆ ਕੀਤਾ ਹੈ, ਪਰ ਹਾਲੇ ਵੀ ਉਹਨਾਂ ਦੀਆਂ ਜੜ੍ਹਾਂ ਮੌਜੂਦ ਨੇ। ਇੰਝ ਹੀ ਜਿਵੇਂ ਪੀਪਲ ਪਾਰਟੀ ਦੇ ਕੁਝ ਰਹਿਨੁਮਾ ਇਹ ਆਖ ਰਹੇ ਨੇ ਕਿ ਜੇਕਰ ਸਿੰਧ ਦੀ ਵੰਡ ਹੋਈ ਜਾਂ ਫਿਰ ਕੋਈ ਨਵਾਂ ਨਿਜ਼ਾਮ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਸਿੰਧੀ ਨੌਜਵਾਨਾਂ ਦਾ ਰੱਦ ਅਮਲ ਸਾਹਮਣੇ ਆਵੇਗਾ। ਮਤਲਬ ਇੱਕ ਵਾਰੀ ਫਿਰ ਸਿੰਧ ਵਿੱਚੋਂ ਕੌਮ ਪ੍ਰਸਤੀ ਦਾ ਸ਼ੋਸ਼ਾ ਛੱਡਿਆ ਜਾ ਰਿਹਾ ਹੈ ਜਿਹੜਾ ਮੁਲਕ ਰਾਹੀਂ ਹਰਗਿਜ਼ ਫਾਇਦੇਮੰਦ ਨਹੀਂ ਹੋ ਸਕਦਾ। ਇਹਨਾਂ ਹਾਲਾਤਾਂ ਵਿੱਚ ਫੌਜ ਅਤੇ ਆਪਣਾ ਕਿਰਦਾਰ ਬਿਹਤਰੀਨ ਅੰਦਾਜ਼ ਨਾਲ ਨਿਭਾ ਰਹੀ ਹੈ, ਪਰ ਇੰਝ ਲੱਗਦਾ ਹੈ ਜਿਵੇਂ ਸਿਆਸਤਦਾਨ ਆਪਣੇ ਫਾਇਦੇ ਲਈ ਪੂਰੀ ਦੀ ਪੂਰੀ ਰਿਆਸਤ ਨੂੰ ਬਲੈਕਮੇਲ ਕਰ ਰਹੇ ਹੋਣ। ਹਰ ਪਾਸਿਓਂ ਅਜਿਹੀਆਂ ਆਵਾਜ਼ਾਂ ਆ ਰਹੀਆਂ ਨੇ ਕਿ ਜੇਕਰ ਸਾਡੀਆਂ ਡਕੈਤੀਆਂ ਉੱਤੇ ਰੋਕ ਲਾਈ, ਸਾਡੀਆਂ ਸਹੂਲਤਾਂ ਘਟਾਈਆਂ, ਸਾਡੀਆਂ ਅਯਾਸ਼ੀਆਂ ਨੂੰ ਹੱਥ ਪਾਇਆ ਤਾਂ ਫਿਰ ਅਸੀਂ ਮੁਲਕ ਦੇ ਵਿੱਚ ਸਕੂਨ ਨਹੀਂ ਰਹਿਣ ਦਿਆਂਗੇ। ਇਹ ਸਾਰੀ ਦੀ ਸਾਰੀ ਸਿਆਸੀ ਅਸ਼ਰਾਫੀਆ ਲੁਕਾਈ ਨੂੰ ਜਿਵੇਂ ਬਲੈਕਮੇਲ ਕਰਕੇ ਆਪਣੀ ਸਹੂਲਤਾਂ ਲੈ ਰਹੀ ਹੋਵੇ। ਮੈਂ ਪੰਜਾਬ ਸਰਕਾਰ ਨੂੰ ਆਖਾਂਗਾ ਕਿ ਮਰੀਮ ਨਵਾਜ਼ ਨੇ ਬਹੁਤ ਥੋੜ੍ਹੇ ਅਰਸੇ ਵਿੱਚ ਬਹੁਤ ਅੱਛਾ ਪਰਫਾਰਮ ਕੀਤਾ ਹੈ। ਨਵਾਜ਼ ਲੀਗ ਨੂੰ ਆਪਣੀ ਇਹ ਪਰਫਾਰਮੈਂਸ ਦੂਜੇ ਸੂਬਿਆਂ ਵਿੱਚ ਵੀ ਕੈਸ਼ ਕਰਵਾਉਣੀ ਚਾਹੀਦੀ ਹੈ। ਅੱਜ ਦਾ ਨੌਜਵਾਨ ਨਾ ਤਾਂ ਕਿਸੇ ਸਰਦਾਰ ਦਾ ਗੁਲਾਮ ਹੈ ਅਤੇ ਨਾ ਹੀ ਕਿਸੇ ਵਡੇਰੇ ਦੇ ਆਖੇ ਲੱਗ ਕੇ ਉਹ ਰਿਆਸਤ ਦੇ ਖਿਲਾਫ ਖਲੋਣ ਦੀ ਹਮਾਕਤ ਕਰਦਾ ਹੈ। ਉਹਨੂੰ ਆਪਣਾ ਰੋਸ਼ਨ ਮੁਸਤਕਬਲ ਚਾਹੀਦਾ ਹੈ। ਉਹਨੂੰ ਉਹ ਸਹੂਲਤਾਂ ਚਾਹੀਦੀਆਂ ਨੇ ਜਿਹੜੀਆਂ ਮਰੀਮ ਨਵਾਜ਼ ਅਤੇ ਨਵਾਜ਼ ਲੀਗ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਨੇ। ਅੱਜ ਦਾ ਦੌਰ ਬੇਨਜ਼ੀਰ ਇਨਕਮ ਸਪੋਰਟਸ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਲਾਲੀਪਾਪ ਦੇਣ ਵਾਲਾ ਨਹੀਂ। ਅੱਜ ਦਾ ਦੌਰ ਬੇਦਾਰੀ ਦਾ ਦੌਰ ਹੈ। ਲੋਕ ਆਪਣੇ ਸਿਆਸੀ ਹੱਕ ਮੰਗਦੇ ਨੇ। ਲੋਕ ਗੁਲਾਮੀ ਦੀ ਥਾਵੇਂ ਬਰਾਬਰੀ ਦਾ ਤਕਾਜ਼ਾ ਕਰਦੇ ਨੇ। ਲੋਕ ਵਡੇਰਾ ਸ਼ਾਹੀ, ਸਰਦਾਰੀ ਅਤੇ ਜਾਗੀਰਦਾਰੀ ਦੇ ਨਿਜ਼ਾਮ ਤੋਂ ਨਫ਼ਰਤ ਕਰਦੇ ਨੇ। ਹੁਣ ਨੌਜਵਾਨ ਨਸਲ ਉਹ ਨਹੀਂ ਜਿਹਨੂੰ ਤੁਸੀਂ ਆਪਣੇ ਸਿਆਸੀ ਫਾਇਦੇ ਲਈ ਵਰਤ ਲਵੋ। ਅੱਜ ਦਾ ਨੌਜਵਾਨ ਉਸ ਸਿਸਟਮ ਦੇ ਖਿਲਾਫ ਬਗਾਵਤ ਕਰਦਾ ਹੈ ਜਿਹੜਾ ਉਹਨਾਂ ਦੇ ਹੱਕਾਂ ਦਾ ਮੁਸਲਸਲ ਕਤਲੇਆਮ ਕਰ ਰਿਹਾ ਹੈ।
ਸਾਡੀ ਰਿਆਸਤ ਨੂੰ ਵੀ ਚਾਹੀਦਾ ਹੈ ਕਿ ਉਹ ਸਰਦਾਰਾਂ, ਜਾਗੀਰਦਾਰਾਂ ਅਤੇ ਵਡੇਰਿਆਂ ਦੀ ਸਰਪ੍ਰਸਤੀ ਥਾਵੇਂ ਇਸ ਮੁਲਕ ਦੇ ਅਸਲ ਵਾਰਸਾਂ ਦੇ ਸਿਰ ਉੱਤੇ ਹੱਥ ਰੱਖਣ। ਵਜ਼ੀਰਾਂ, ਮਸ਼ੀਰਾਂ ਅਤੇ ਵੱਡੇ ਬਿਊਰੋਕਰੇਟਾਂ ਦੇ ਕੇਕ ਲਈ ਮਾੜੇ ਦੀ ਰੁੱਖੀ ਸੁੱਖੀ ਰੋਟੀ ਪੂਰੀ ਤੋਂ ਅੱਧੀ ਨਾ ਕਰਨ। ਰਿਆਸਤ ਦੇ ਮਸਾਇਲ ਇੰਨੇ ਗੰਭੀਰ ਜਾਂ ਮੁਸ਼ਕਿਲ ਨਹੀਂ ਜਿਨ੍ਹਾਂ ਦਾ ਹੱਲ ਮੁਮਕਿਨ ਨਾ ਹੋ ਸਕੇ। ਮਾਮਲਾ ਸਿਰਫ ਇਹ ਹੈ ਕਿ ਸਾਡੀਆਂ ਸਰਕਾਰਾਂ ਨੇ ਇਹਨਾਂ ਮਸਲਿਆਂ ਨੂੰ ਆਪਣੇ ਮੁਫਾਦਾਂ ਦੀ ਐਨਕ ਨਾਲ ਵੇਖਿਆ ਹੈ। ਜਦੋਂ ਸਾਡੀ ਰਿਆਸਤੀ ਮਸ਼ੀਨਰੀ ਆਵਾਮੀ ਮੁਫਾਦ 'ਚ ਵੇਖੇਗੀ, ਲੋਕਾਂ ਦੇ ਮਸਲੇ ਦੀਆਂ ਜੜ੍ਹਾਂ 'ਤੇ ਕੱਪੜੇਗੀ, ਉਹਨਾਂ ਨੂੰ ਮੁੱਢਲੇ ਹੱਕ ਦੇਵੇਗੀ, ਫਿਰ ਹਾਲਾਤ ਆਪੇ ਠੀਕ ਹੋ ਜਾਣਗੇ। ਸੱਜਣ ਪਿਆਰਿਓ, ਮੁਹਸਿਨ ਨਕਵੀ ਨੇ ਜਿਹੜਾ ਸ਼ੋਸ਼ਾ ਛੱਡਿਆ ਹੈ, ਇਹ ਕੋਈ ਪਹਿਲੀ ਵਾਰੀ ਨਹੀਂ। ਹਰ 2-4 ਸਾਲ ਬਾਅਦ ਕੋਈ ਅਜਿਹਾ ਸਿਆਸਤਦਾਨ, ਨਵਾਬ ਵਜ਼ੀਰ ਸਾਹਮਣੇ ਆਉਂਦਾ ਹੈ, ਕੋਈ ਅਜਿਹੀ ਕਹਾਣੀ ਸੁਣਾ ਕੇ ਟੁਰ ਜਾਂਦਾ ਹੈ ਜਿਹਦੇ ਵਿੱਚ ਉਹਦੇ ਖਿਆਲਾਂ, ਖ਼ਾਬਾਂ ਮੁਤਾਬਕ ਮਸਲਿਆਂ ਦੇ ਹੱਲ ਮੌਜੂਦ ਹੋਣ। ਖਿਆਲੀ ਦੁਨੀਆ ਵਿੱਚ ਰਹਿਣ ਵਾਲੇ ਇਸ ਮਸ਼ੀਰ, ਵਜ਼ੀਰ ਦਾ ਨਾ ਤਾਂ ਲੁਕਾਈ ਨਾਲ ਕੋਈ ਤਾਲੁਕ ਹੁੰਦਾ ਹੈ ਅਤੇ ਨਾ ਹੀ ਉਹ ਸਮਾਜ ਦੀਆਂ ਨਬਜ਼ਾਂ ਤੋਂ ਵਾਕਿਫ ਹੁੰਦਾ ਹੈ। ਜਿਵੇਂ ਕੋਈ ਡਾਕਟਰ ਬਣਨ ਦਾ ਸ਼ੌਕੀਨ ਹੋਵੇ, ਪਰ ਉਹਨੂੰ ਡਾਕਟਰੀ ਦੀ ਬੇਦਾ ਹੀ ਪਤਾ ਨਾ ਹੋਵੇ, ਜੋ ਆਪਣੀ ਤਾਕਤ ਦਾ ਸਹਾਰਾ ਲੈ ਕੇ ਚੰਗੇ ਭਲੇ ਸਿਹਤਮੰਦ ਬੰਦੇ ਨੂੰ ਸਟ੍ਰੈਚਰ ਉੱਤੇ ਲੰਮਿਆਂ ਪਾ ਕੇ ਆਪਰੇਸ਼ਨ ਸ਼ੁਰੂ ਕਰ ਦੇਵੇ। ਇਹਦੇ ਨਾਲ ਮਰੀਜ਼ ਦੀਆਂ ਮਾੜੀਆਂ ਮੋਟੀਆਂ ਪੀੜਾਂ ਨਹੀਂ ਮੁੱਕਣਗੀਆਂ, ਬਲਕਿ ਮਰੀਜ਼ ਦਾ ਖਾਨਾ ਖਰਾਬ ਹੋਵੇਗਾ। ਮੈਂ ਮੁਹਸਿਨ ਨਕਵੀ ਸਣੇ ਹਰ ਉਸ ਮਾਨਯੋਗ ਹਸਤੀ ਅੱਗੇ ਗੁਜ਼ਾਰਿਸ਼ ਕਰਦਾ ਹਾਂ ਜਿਹਦੇ ਕੋਲ ਇਖਤਿਆਰ ਹੈ ਕਿ ਉਹ ਮਸਲੇ ਦੀ ਜੜ੍ਹ 'ਤੇ ਕਲਪੜਨ। ਕੰਧਾਂ ਵਿੱਚ ਆਈਆਂ ਤਰਜੜਾਂ ਪਲਸਤਰ ਨਾਲ ਲੁਕਾਈਆਂ ਤਾਂ ਜਾ ਸਕਦੀਆਂ ਨੇ, ਪਰ ਕੰਧਾਂ ਮਜ਼ਬੂਤ ਨਹੀਂ ਹੁੰਦੀਆਂ ਇਹਦੇ ਨਾਲ। ਜਿੱਥੇ ਜਿੱਥੇ ਕਮਜ਼ੋਰੀ ਹੈ, ਉਸ ਕਮਜ਼ੋਰੀ ਨੂੰ ਦੂਰ ਕਰੋ। ਸਾਡੇ ਸਿਸਟਮ ਨੂੰ ਢਾਹ ਕੇ ਨਵੇਂ ਸਿਰੋਂ ਉਸਾਰਨਾ ਕੋਈ ਸੌਖਾ ਕੰਮ ਨਹੀਂ। ਸੱਜਣ ਪਿਆਰਿਓ, 15-20 ਸੂਬੇ ਬਣ ਗਿਆ ਹੈ ਅਤੇ ਅਸ਼ਰਾਫੀਆ ਵੀ 15-20 ਨਾਲ ਜ਼ਰਬ ਖਾਏਗੀ। 4 ਦੀ ਥਾਵੇਂ 20 ਅਸੈਂਬਲੀਆਂ ਹੋਣਗੀਆਂ ਅਤੇ ਇਹਨਾਂ ਦੇ ਮੈਂਬਰਾਂ ਨੂੰ ਨੀਲੇ ਪਾਸਪੋਰਟ ਦੇਣਾ ਵੀ ਕੋਈ ਸੌਖਾ ਕੰਮ ਨਹੀਂ ਹੋਣਾ। ਫਿਰ VIP ਹਸਤੀਆਂ ਦਾ ਅਜਿਹਾ ਸਲਾਬ ਆਵੇਗਾ ਜਿਹਦੇ ਵਿੱਚ ਮਾੜੇ ਬੰਦੇ ਦੇ ਬੱਚੇ ਕਿਸੇ ਅੱਖ ਵੀ ਰੁੜ ਜਾਣਗੇ। ਯਾਦ ਰੱਖੋ, ਜਿਸ ਰਿਆਸਤ ਦੀ ਲੁਕਾਈ ਨਾ ਉਮੀਦ ਹੋ ਜਾਏ, ਉੱਥੇ ਕਦੀ ਤਰੱਕੀ ਅਤੇ ਇਸਤਹਿਕਾਮ ਦਾ ਖ਼ਾਬ ਤਾਬੀਰ ਤਿਕਰ ਨਹੀਂ ਅਪੜਦਾ। ਮੈਂ ਇਕਤਦਾਰ ਅਤੇ ਹਕੀਕੀ ਇਖਤਿਆਰ ਵਾਲਿਆਂ ਅੱਗੇ ਮਿਹਨਤ ਕਰਾਂਗਾ ਕਿ ਸਾਡੀ ਰਿਆਸਤ ਉੱਤੇ ਮਜ਼ੀਦ ਤਜਰਬੇ ਕਰਨ ਦੀ ਥਾਵੇਂ ਉਹ ਮਸਲੇ ਮੁਕਾਓ ਜਿਨ੍ਹਾਂ ਨੇ ਅਸ਼ਰਾਫੀਆ ਨੂੰ ਹਰ ਨਵੇਂ ਦਿਨ ਦੇ ਨਾਲ ਤਾਕਤਵਰ ਕੀਤਾ ਅਤੇ ਮਾੜੇ ਬੰਦੇ ਦੀਆਂ ਸਾਹਾਂ ਨਿਚੋੜ ਕੇ ਤਗੜੇ ਤਬਕੇ ਦੀਆਂ ਸਹੂਲਤਾਂ ਦਾ ਬੰਦੋਬਸਤ ਕੀਤਾ। ਜਿਸ ਦਿਨ ਤੁਸੀਂ ਇਸ ਸਮਾਜੀ ਬਿਮਾਰੀ ਅਤੇ ਰਿਆਸਤੀ ਬੇਇਨਸਾਫੀ ਦਾ ਇਲਾਜ ਕਰ ਲਿਆ, ਉਸ ਦਿਨ ਸਾਡਾ ਮੁਲਕ ਵੇਖਣਾ ਕਿਵੇਂ ਤਰੱਕੀ ਦੀ ਰਾਹਾਂ ਉੱਤੇ ਦੌੜਾਂ ਲਾਉਂਦਾ ਹੈ। ਅੱਜ ਲਈ ਨਹੀਂ, ਕੱਲ੍ਹ ਫੇਰ ਮਿਲਾਂਗੇ, ਮੁਲਕੀ ਸਿਆਸੀ ਹਾਲਾਤ 'ਤੇ ਵਿਚਾਰ ਵਟਾਂਦਰਾ ਕਰਾਂਗੇ। ਤੁਹਾਡੀ ਰਾਏ ਦਾ ਮੁੰਤਜ਼ਰ ਹਾਂ। ਇਜਾਜ਼ਤ ਦਿਓ। ਰੱਬ ਰਾਖਾ।